बिस्मिल्लाह करते हैं जी। हुण जो गोले जेडे ना तैयार हो गए तो चलिए भुननियां स्टार्ट कर। बिस्मिल्लाहिर्रहमानिर्रहीम। अस्सलाम वालेकुम। उम्मीद करदी मेरे भैन भरा ठीक होंगे। अल्हम्दुलिल्लाह से भी ठीक। अल्लाह पाक तन खुश रखे आबाद रखे। अज दा व्लॉग करते शुरू। अम्मा जी कह रहे कि ना रोटी पहले पा देने कव्वे नूं तक प्याले विच ना आण के पहले कव्वे खा लैणगे, वरना ना अपनी जिहड़ी रौनक आ उन्हें खाण नहीं देने। इसलिए रौनक नूं हले दे घर दे विच खुडे जी हिल जिद्दां कां खा के चले जाएंगे, फिर रोटी पा देंगे दोबारा, फिर रौनक नूं छड्ड देंगे ताकि फिर रौनक खा लेगी। अल्हम्दुलिल्लाह जी आटा भी आ गया। हम बाल्टी च पा के नाश्ता लेट हो गया अज साडा, सिर्फ आटा ही खत्म होया है सी। आटा देखते हैं कि सही है कि नहीं, क्योंकि ना कुछ लोग जेडे सुक्के टुकड़े होंगे ना रोटी के वो भोर के आटे दे पा के दे देते। मैंने तो समझ नहीं लगन दी। अम्मा जी ने दिखा, अम्मा जी देखते हैं तो फिर पता चलेगा। अल्हम्दुलिल्लाह जी आटा गुनिया गया तो जेड़ा पकाना वो साइड ते कर लिया। अम्मा जी कह रहे थे ना पहले ना आटा बाल्टी च पाने तो पहले ना आटा थोड़ा जिहा गुन के देख ला, ताकि ना आटा पता चल जाएगा भी आटा सही है या नहीं सही है। अगर नहीं सही होया ना फिर वापस घर आवांगे। तो माशाल्लाह आटा तो बहुत सोहना वा, तो इस वास्ते ना हुण बाल्टी च पाने हैं ते ਜਿਹੜੀ दूसरा लकड़ियां दी अग ना ਇਹਦੇ ਤੇ ਰੋਟੀ ਜਿਹੜੀ ਬਣਦੀ ਹੈ ਨਾ ਮਾਸ਼ਾਅੱਲਾ ਦਾ ਜ਼ਾਇਕਾ ਜਿਹੜਾ ਨਾ ਜ਼ਬਰਦਸਤ ਹੁੰਦਾ। ਜਦੋਂ ਲੱਕੜੀਆਂ ਬਾਲੀ ਦੀਆਂ ਤਵੇ ਪੂਰੇ ਨੂੰ ਸੇਕ ਲੱਗਦਾ, ਤੇ ਜਿਹੜਾ ਸਿਲੰਡਰ ਵਾਲਾ ਉਹ ਉਧਰ ਇੱਕ ਸਾਈਡ ਤੇ ਰੱਖਦਾ, ਸਾਡਾ ਤੇ ਪੂਰੇ ਤੇ ਲੱਗਦਾ ਹੀ ਤਵਾ ਹੀ ਨਹੀਂ ਸਹੀ ਗਰਮ ਹੁੰਦਾ। ਜਿਹੜੀ ਤਵੇ ਦੀ ਆਲੀ ਸਾਈਡ ਆ ਨਾ ਇੱਥੋਂ ਸਿਰਫ ਸੇਕ ਲੱਗਦਾ ਤੇ ਫਿਰ ਸੜ ਜਾਂਦੀ ਰੋਟੀ। ਤੇ ਹੁਣ ਜਿਹੜਾ ਇੱਥੇ ਤੇ ਮਾਸ਼ਾਅੱਲਾ ਰੋਟੀ ਦੇਖੋ ਕਿਦਾਂ ਫੁੱਲ ਫੁੱਲ ਕੇ ਆਉਂਦੀ ਹੈ, ਤੇ ਜਿਵੇਂ ਗੋਲ ਗੱਪਾ ਹੁੰਦਾ। नाल वाले हमसाया ने ना दूसरा हलीम तो नाल रोटी ना दूसरा वंडी बच्चों तकसीम में से करा करा। ਜਿਹੜਾ ਨਾ ਕਿ ਸਾਡੀ ਜਿਹੜੀ ਕਮਰੇ ਦੀ ਦੀਵਾਰ ਆ ਨਾ ਉਹਨੂੰ ਵੀ ਲੱਗਣਾ ਸ਼ੁਰੂ ਹੋ ਗਿਆ। ਪਹਿਲੇ ਇਧਰਲੀ ਸਾਈਡ ਤੇ ਕਲਰ ਸੀ ਤੇ ਆਸਤੇ ਆਸਤੇ ਇੱਧਰ ਕਮਰੇ ਦੀ ਦੀਵਾਰ ਨੂੰ ਲੱਗ ਗਿਆ। ਔਰ ਨਾ ਜਿਹੜੀ ਰੌਣਕ ਹੈ ਨਾ ਦੂਸਰੀ ਦੀਵਾਰ ਦੇ ਨਾਲ ਜਿਹੜੀ ਮਿੱਟੀ ਫੁੱਲਦੀ ਆ ਉਹ ਚੁੰਝ ਮਾਰ ਮਾਰ ਕੇ ਨਾ ਸਾਰੀ ਥੱਲੇ ਡੋਲ ਸੁੱਟ ਦਿੰਦੀ। ਹੁਣ ਅੰਮਾ ਜੀ ਇਕੱਠੀ ਕਰਨ ਦੇ, ਅੰਮਾ ਜੀ ਕਹਿੰਦੇ ਕਿ ਨਾ ਫਿਰ ਇਹਨੇ ਦੁਬਾਰਾ ਖਿਲਾਰ ਦੇਣੀ ਚੀਜ਼ਾਂ ਮਾਰ।
ਅੱਜ ਅੰਮਾ ਜੀ ਕਹਿ ਰਹੇ ਕਿ ਨਾ ਅੰਮਾ ਜੀ ਦੀ ਫਰਮਾਇਸ਼ ਹੈ ਕਿ ਨਾ ਛੱਲੀਆਂ ਅੱਜ ਭੁੰਨ ਕੇ ਨਾ ਕੋਲਿਆਂ ਤੇ ਖਾਈਏ ਮਜ਼ੇ ਨਾਲ, ਤੇ ਨਾ ਅੰਮਾ ਜੀ ਹੁਣ ਖਾਹਿਸ਼ ਜਿਹੜੀ ਹੈ ਨਾ ਪੂਰੀ ਕਰਾਂਗੇ ਇਨਸ਼ਾਅੱਲਾ ਅੱਜ। ਚਲੋ ਜੀ ਹੁਣ ਚੱਲਦੇ ਆ ਛੱਲੀਆਂ ਲੈਣ ਵਾਸਤੇ, ਤੇ ਛੱਲੀਆਂ ਲੈ ਕੇ ਅੰਮਾ ਜੀ ਨੂੰ ਖੁਸ਼ ਕਰ ਦਿੰਦੇ ਹਾਂ। ਅਲਹਮਦੁਲਿਲਾ ਜੀ ਛਲੀਆਂ ਲੈ ਕੇ ਤੇ ਅੰਮਾ ਜੀ ਦੀ ਖਾਹਿਸ਼ ਪੂਰੀ ਕਰ ਦਿੱਤੀ ਹੈ, ਤੇ ਅੰਮਾ ਜੀ ਨੇ ਨਾ ਆਂਦੇ ਸਾਡੇ ਅੱਗ ਬਾਲ ਦਿੱਤੀ ਹੈ ਤਾਂ ਕਿ ਨਾ ਕੋਲੇ ਬਣ ਜਾਣ, ਔਰ ਫਿਰ ਨਾਲ ਜਿੱਦਾਂ ਛਲੀਆਂ ਲੈ ਕੇ ਆਣ ਤੇ ਭੁੰਨਣਗੀ ਸ਼ੁਰੂ ਕਰ ਦਾਂਗੇ। ਅਜੇ ਤੇ ਕੋਲੇ ਬਣ ਰਹੇ ਆ, ਤੇ ਉਹਦੀ ਜਿਹੜੀਆਂ ਛਲੀਆਂ ਨੇ ਇਹ ਮੈਂ ਤੇ ਅੰਮਾ ਜੀ ਬੈਠ ਕੇ ਨਾ ਛਿਲਦੀ ਹਾਂ। ਅੰਮਾ ਜੀ ਨੇ ਮਾਸ਼ਾਅੱਲਾ ਜੀ ਦੀਵਾਰ ਜਿਹੜੀ ਹੈ ਜਿੱਥੇ ਕਲਰ ਸੀ ਉਹ ਲਿਪ ਦਿੱਤਾ ਵਾ, ਤੇ ਹੁਣ ਨਾ ਬਸ ਅੱਲਾ ਕਰੇ ਕਿ ਨਾ ਤੇ ਦੁਬਾਰਾ ਨਾ ਉਹ ਜਗ੍ਹਾ ਫੁੱਲੇ, ਨਹੀਂ ਤੇ ਫਿਰ ਦੁਬਾਰਾ ਕਲਰ ਜਿਹਾ ਜ਼ਿਆਦਾ ਨਾ ਪੈ ਜਾਏ, ਕਿਉਂਕਿ ਫਿਰ ਦੀ ਕਮਰੇ ਦੀ ਦੀਵਾਰ ਦਾ ਡਰ ਰਹਿਣਾ ਵਾ। ਮਾਸ਼ਾਅੱਲਾ ਜੀ ਛਲੀਆਂ ਵੀ ਦਾਣੇ ਦੀਆਂ ਭਰੀਆਂ ਨੇ, ਇੱਥੇ ਜਿਹੜੀ ਛਲੀ ਛਿਲਕਾ ਲਾਈਦਾ ਨਾ ਇੰਨੇ ਮਜ਼ੇ ਦੀ ਖੁਸ਼ਬੂ ਆਉਂਦੀ, ਦਿਲ ਕਰਦਾ ਕਿ ਕੱਚੀ ਬੰਦਾ ਖਾ ਜਾਵੇ। ਦੇਖੋ ਮਾਸ਼ਾਅੱਲਾ ਐਨ ਫੁੱਲ ਦਾਣਿਆਂ ਦੀ ਭਰੀ ਹੋਈ, ਤੇ ਜਿਹੜੀ ਪਿਛਲੀ ਵਾਰੀ ਅਸੀਂ ਛਲੀਆਂ ਲਿਆਂਦੀਆਂ ਸੀ ਨਾ ਤੇ ਉਹ ਕੋਈ ਦਾਣੇ ਸੀਗੇ ਤੇ ਕੋਈ ਨਹੀਂ, ਤੇ ਐਦੀ ਮਾਸ਼ਾਅੱਲਾ ਅੱਛੀਆਂ ਲੈ ਕੇ ਆਈ। ਅਲਹਮਦੁਲਿਲਾ ਜੀ ਕੋਲੇ ਵੀ ਸਮਝੋ ਤਿਆਰ ਹੋਣੇ ਵਾਲੇ, ਨਾਲ ਹੀ ਛੱਲੀਆਂ ਜਿਹੜੀਆਂ ਬਾਕੀ ਸਾਰੀਆਂ ਛੱਲੀਆਂ ਤੇ ਥੋੜੀਆਂ ਰਹਿ ਗਈਆਂ। ਅੱਧੀ ਛੱਲੀ ਕਰ ਕਰਦੇ ਆ ਜੀ। ਹੁਣ ਜੇ ਕੋਲੇ ਜਿਹੜੇ ਨਾ ਤਿਆਰ ਹੋ ਗਏ ਤਾਂ ਛੱਲੀਆਂ ਭੁੰਨੀਆਂ ਸਟਾਰਟ ਕਰ ਦਿਓ। ਜਿੱਦਾਂ ਅਲਹਮਦੁਲਿਲਾ ਛਲੀਆਂ ਭੁੰਨ ਹੋਣਗੇ ਨਾ ਨਾਲ ਤੁਹਾਨੂੰ ਵੀ ਦਿਖਾਵਾਂਗੇ ਕਿ ਕਿੱਦਾਂ ਦੀਆਂ ਹੁੰਦੀਆਂ। ਕੋਲੇ ਦੇ ਵਿੱਚ ਵੀ ਦੱਬ ਕੇ ਭੁੰਨ ਲਈਦੀਆਂ ਮੈਂ, ਤੇ ਇਸਦਾਂ ਹੀ ਮੈਂ ਕਿਹਾ ਚਲੋ ਕੋਲੇ ਦੇ ਉੱਤੇ ਭੁੰਨਦੀ। ਲਓ ਜੀ ਹੁਣ ਛੱਲੀ ਦੀ ਜਿਹੜੀ ਨਾ ਸਾਈਡ ਚੇਂਜ ਕਰਦੇ ਆ। ਆ ਜੀ ਮਾਸ਼ਾਅੱਲਾ ਜੀ ਇਹਦਾ ਹੁਣ ਤੁਹਾਨੂੰ ਰੰਗ ਨਜ਼ਰ ਹੋਰ ਆ ਰਿਹਾ ਹੋਣਾ, ਤੇ ਇੱਧਰਲੀ ਸਾਈਡ ਹਜੇ ਕੱਚੀ ਹੈ ਤੇ ਆ ਪੱਕ ਗਈ ਜਿਹੜੀ ਕੋਲਿਆਂ ਤੇ। ਹੁਣ ਅੰਮਾ ਜੀ ਉੱਠ ਕੇ ਪਤਾ ਨਹੀਂ ਕਿੱਧਰ ਜਾ ਰਹੇ। ਅੰਮਾ ਜੀ ਕਿੱਧਰ ਜਾ ਰਹੇ ਤੁਸੀਂ? ਹਲੇ ਨਾ ਮੇਰੀ ਬਣਾ ਰਹੀ ਸੀ ਵਲੋਗ, ਤੇ ਫਿਰ ਨਾ ਹੁਣ ਉਹਨੇ ਜਾ ਕੇ ਕਹਿੰਦੀ ਮੈਂ ਘਰ ਜਾ ਕੇ ਨਾ ਹਣੀ ਰੋਟੀ ਕਰਨੀ ਹੈ, ਤੇ ਮੈਂ ਚੱਲਦੀ ਹਾਂ ਘਰ। ਤੇ ਨਾ ਸ਼ਾਮ ਦਾ ਟਾਈਮ ਹੋ ਗਿਆ ਸੀਗਾ, ਮੈਂ ਕਿਹਾ ਚਲੋ ਠੀਕ ਆ। ਮੈਂ ਕਿਹਾ ਇੰਨਾ ਹੀ ਸਾਥ ਦੇ ਦਿੱਤਾ ਨਾ ਮੇਰੇ ਵਾਸਤੇ ਉਹ ਹੀ ਬੜਾ ਵਾ, ਤੇ ਸ਼ੁਕਰੀਆ ਅਦਾ ਕੀਤਾ। ਤੇ ਹੁਣ ਨਾ ਮੇਰੇ ਦੋਸਤ ਚਲੇ ਗਏ, ਤੇ ਹੁਣ ਜਿਹੜਾ ਵਲੋਗ ਆ ਨਾ ਮੈਂ ਖੁਦ ਬਣਾਉਂਗੀ। ਜਿੱਦਾਂ ਜਿੱਦਾਂ ਛੱਲੀ ਦਾ ਕਲਰ ਚੇਂਜ ਹੋਏਗਾ ਨਾ ਉੱਦਾਂ ਦਾ ਮੈਂ ਤੁਹਾਨੂੰ ਹੀ ਦਿਖਾਉਂਗੀ। ਦੇਖ ਕੇ ਨਾ ਤੁਹਾਡੇ ਮੂੰਹ 'ਚ ਵੀ ਪਾਣੀ ਆ ਜਾਏਗਾ। ਦੇਸੀ ਛਲੀਆਂ ਮਾਸ਼ਾਅੱਲਾ ਜੀ। ਮਾਸ਼ਾਅੱਲਾ ਜੀ ਛਲੀਆਂ ਵੀ ਭੁੰਨ ਹੋ ਗਈਆਂ, ਤੇ ਉਹਨਾਂ ਨੂੰ ਕੱਢਣ ਦਾ ਟਾਈਮ। ਮਾਸ਼ਾਅੱਲਾ ਇਹ ਨਰਮ ਤੇ ਮਜ਼ੇਦਾਰ ਗਰਮ ਗਰਮ ਛਲੀਆਂ ਤਿਆਰ ਹੋ ਗਈਆਂ। ਤੇ ਜਿਹੜਾ ਹੁਣ ਹਨੇਰਾ ਵੀ ਹੋ ਗਿਆ ਵਾ, ਤੇ ਹੁਣ ਕਮਰੇ ਦੀ ਲੈਣਾ ਦੂਸਰਾ ਕੰਮ ਲਾਈਟ ਚਲਾਣੇ ਬਾਹਰਲੇ ਹਿੱਸੇ। अम्मा जी आलू नरम ते कूड़ी छली छोटे दाने या अल्लाह तो कामयाब करे या अल्लाह। छली दे विच इन्नी मज़े दी खुशबू आ रही है ना, तुसीं हुंदे ना तुसीं कहना जी भुन भुन के ना जेहड़ियां पईयां ना फरात ते सारियां खा जाइए। मिठियां भी अम्मा जी कह रहे छली। बिस्मिल्लाह रहमान रहीम गरम गरम वाले। ਛੱਲੀ ਜਿਹੜੀ ਨੇ ਬਹੁਤ ਜ਼ਿਆਦਾ ਗਰਮ ਸੀਗੀ, ਤੇ ਨਾ ਇਸ ਲਈ ਮੈਂ ਦਾਣੇ ਜਿਹੜੇ ਪਰਾਤ ਦੇ ਵਿੱਚ ਪਹਿਲਾਂ ਡੇਗ ਲਏ। ਮੈਂ ਕਿਹਾ ਠੰਡੇ ਹੋ ਜਾਣਗੇ ਨਾ ਫਿਰ ਇੱਦਾਂ ਖਾਣੀ। ਅਲਹਮਦੁਲਿਲਾ ਜੀ ਛੱਲੀਆਂ ਤੇ ਭੁੰਨ ਕੇ ਖਾ ਲਈਆਂ, ਤੇ ਹੁਣ ਅੰਮਾ ਜੀ ਕਹਿ ਰਹੇ ਨੇ ਕੜਾਈਆਂ ਲਿਆ ਕੇ ਦੇ, ਤਾਂ ਕਿ ਜਿਹੜੇ ਛਿਲਕੇ ਆ ਨਾ ਛੱਲੀਆਂ ਦੇ ਉਹ ਇਕੱਠੇ ਕਰਕੇ ਤੇ ਕੜਾਈਏ 'ਚ ਪਾ ਲਈਏ, ਸੁਕਾ ਕੇ ਉਹਨਾਂ ਨੂੰ ਤੇ ਅੱਗ ਬਾਲਾਂਗੇ।
अम्मा जी कह रहे कि ना बकरी होंगी ना सारी छिल्ला उन्होंने पा देनी सी, पट्ठे की जरूरत नहीं पैनी सी। मैं क्या अम्मा जी अल्लाह ताला भी देगा इंशाल्लाह, उम्मीद रखो अल्लाह ते। छिलके ਜਿਹੜੇ ਨੇ ਇਹਦੀ ਕੜਾਈ ਸਮੇਤ ਹੀ ਖੁੱਡੇ ਦੇ ਉੱਪਰ ਰੱਖ ਦਿੰਦੇ ਆ ਤੇ ਸਵੇਰ ਨੂੰ ਧੁੱਪ ਨਿਕਲੇਗੀ ਨਾ ਫਿਰ ਇੱਥੇ ਖਿਲਾਰ ਦਾਂਗੇ ਤਾਂ ਕਿ ਧੁੱਪ ਲੱਗ ਕੇ ਨਾ ਇੱਥੇ ਸੁੱਕ ਜਾਣਗੇ ਤੇ ਫਿਰ ਅੱਗ ਬਾਲਾਂਗੇ। ਦੇਸੀ ਛੱਲੀ ਜਿਹੜੀ ਹੁੰਦੀ ਹੈ ਨਾ ਸਰਦੀਆਂ 'ਚ ਖਾਣ ਦਾ ਮਜ਼ਾ ਆਉਂਦਾ ਹੁੰਦੀ ਹੈ ਤੇ ਜਿਹੜੀ ਗਰਮੀਆਂ ਨੂੰ ਵੀ ਛੱਲੀ ਲੱਭ ਜਾਂਦੀ ਹੈ, ਪਰ ਉਹ ਜਿਹੜੀ ਫਾਰਮੀ ਹੁੰਦੀ ਹੈ ਨਾ ਉਹਦਾ ਮਜ਼ਾ ਨਹੀਂ ਹੁੰਦਾ, ਜ਼ਾਇਕਾ ਨਹੀਂ ਹੁੰਦਾ। ਇਸ ਲਈ ਅੱਜ ਤੇ ਮਜ਼ਾ ਹੀ ਆ ਗਿਆ ਦੇਸੀ ਛੱਲੀ ਖਾ ਕੇ ਤੇ ਉਹ ਵੀ ਕੋੜਿਆਂ ਦੇ ਭੁੰਨ ਕੇ ਆਪਣੇ ਹੱਥਾਂ ਦੇ ਨਾਲ। ਹਾਂਜੀ ਹੋ ਗਈ ਆ ਸ਼ਾਮ, ਸਮਝੋ ਕਿ ਰਾਤ ਹੀ ਹੋ ਗਈ ਹੈ ਤੇ ਹੁਣ ਜੋ ਬਿਸਤਰੇ ਜਿਹੜੇ ਨੇ ਅੰਦਰ ਵਿਛਾਣੇ ਆ ਤੇ ਚਾਰ ਪਈਆਂ ਜਿਹੜੀਆਂ ਨਾ ਅੰਦਰ ਖੜੀਆਂ ਕਰ ਦਿੰਦੇ ਆ ਕਿਚਨ ਦੇ ਵਿੱਚ ਤੇ ਤਾਂ ਕਿ ਤਰੇਲ ਦੇ ਨਾਲ ਨਾ ਖਰਾਬ ਨਾ ਹੋਵੇ ਜੀ ਫਰੀਜ ਨਾ ਜੀ। अम्मा जी तो ਜਿਹੜਾ ਗੱਦੇ ਦੇ ਉੱਤੇ ਛਾੜੇ ਚੜਾਇਆ ਸੀ ਨਾ, ਦੇਖੋ ਕਿ ਇੱਕ ਸਾਈਡ ਤੇ ਹੋਰ ਤਰ੍ਹਾਂ ਦਾ ਵਾ ਤੇ ਇੱਕ ਸਾਈਡ ਤੇ ਫੁੱਲਾਂ ਦਾ। अम्मा जी ਫਿਰ ਖੁਸ਼ਬੂ ਆਉਂਦੀ ਰਾਤ ਨੂੰ ਫੁੱਲਾਂ ਦੀ? रंग बिरंगी के एको ही रंग दी? कितनी है? अम्मा जी कह रहे कि छली इन्ने मजेदार सी ना, देसी छली ते मिठी। ते अम्मा जी कह रहे कि ना मैनू होर भुन के दे, मैं तक ना अंदर बैठ के ना रजाई दे विच बैठ के ते मजे नाल खानी गरम गरम छली। मैं कहा चलो ठीक हो गया अम्मा जी। ते जिहड़ी अग पहले बाली हुई सी ना वो बुझ गई सी, इसलिए दोबारा अग बाली। अज के व्लॉग का मैं इत्थे एंड करूँगी। उम्मीद करती मेरे भैन भाइयों ने साड़ा अज का व्लॉग पसंद आएगा तो साढ़े चैनल लाइक करो, शेयर करो, सबसक्राइब करो और अपनी फैमिली जरूर शेयर करो। अल्लाह पाक तुहानू खुश रखे, आबाद रखे, अपना और अपनी फैमिली का बहुत ज़्यादा ख्याल रखियो। अल्लाह हाफिज़।